ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ। ਨਜ਼ਰੀਆ। ਪੰਜਾਬੀ ਰੇਡੀਓ USA ਤੇ ਇਸ ਵੇਲੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਏ ਹਾਂ ਜੀ ਨਜ਼ਰੀਆ। ਮੈਂ ਹਾਂ ਤੁਹਾਡਾ ਆਪਣਾ ਚਰਨਜੀਤ ਜੋਗੀ ਤੇ ਮੈਂ ਹਾਂ ਰਮਨੀਕ ਕੌਰ। ਰਮਨੀਕ ਕੌਰ ਜੀ, ਕੀ ਹਾਲ ਚਾਲ ਨੇ ਤੁਹਾਡੇ? ਹਾਲ ਚਾਲ ਪਰਫੈਕਟ, ਬਿਲਕੁਲ ਠੀਕ ਠਾਕ। ਓਕੇ, ਮੈਂ ਵੀ ਠੀਕ ਹਾਂ। ਅੱਛਾ, ਸੇਮ ਟੂ ਸੇਮ ਹੀ ਆ। ਓਏ ਹੋਏ ਹੋਏ, ਸਾਡੀਆਂ ਰੀਸਾਂ। ਰੀਸਾਂ ਮੈਨੂੰ ਮੈਂ ਕਹਿੰਦਾ ਰੱਬ ਥੋੜੀਆਂ ਨਾ ਕਰਾਵੇ। ਕਿਉਂ? ਨਾ ਜੀ ਨਾ, ਥੋੜੀਆਂ ਨਾ ਕਰਾਵੇ। ਥੋੜੇ ਤਾਂ ਕਹਿੰਦੇ ਕੰਜੂਸ ਹੀ ਬਹੁਤ ਸੀ। ਅੱਛਾ। ਇੱਕ ਵਾਰੀ ਕਹਿੰਦੇ ਕਿ ਇਹਨਾਂ ਦਾ ਬਾਬਾ ਹਨਾ ਦੇਸੀ ਘਿਓ ਦਾ ਪੀਪਾ ਲੈ ਆਇਆ ਕਿ ਨਿਆਣੇ ਸਾਡੇ ਚੋਪੜ ਕੇ ਰੋਟੀਆਂ ਖਾਣਗੇ। ਅਮੀਰ ਹੀ ਬਹੁਤ ਆ। ਹਾਂ, ਤੇ ਮੁੜ ਕੇ ਲਿਆ ਕੇ ਅਲਮਾਰੀ ਦੇ ਵਿੱਚ ਰੱਖ ਦਿੱਤਾ। ਅੱਛਾ। ਜਦੋਂ ਕਿਤੇ ਰੋਟੀਆਂ ਚੋਪਣੀਆਂ ਹੋਣ ਤੇ ਚਮਚਾ ਘਿਓ ਦਾ ਕੱਢਿਆ ਕਰੇ, ਸਾਰੀਆਂ ਰੋਟੀਆਂ ਇੱਕ ਚਮਚੇ ਦੇ ਨਾਲ ਹੀ ਚੋਪੜ ਲਿਆ ਕਰ। ਹਾਂਜੀ। ਫਿਰ ਕਿਤੇ ਦਾਦੇ ਨੂੰ ਜਾਣਾ ਪੈ ਗਿਆ, ਤੁਹਾਡੇ ਨੂੰ ਕਿਤੇ ਬਾਹਰ, ਅੱਛਾ, ਕਿਤੇ ਪ੍ਰਾਹੁਣਚਾਰੀ। ਆਹੋ। ਤੇ ਦਾਦਾ ਲਾ ਗਿਆ ਫਿਰ ਅਲਮਾਰੀ ਨੂੰ ਜਿੰਦਾ। ਓਏ ਹੋਏ, ਦੇਖਿਆ ਮੇਰੇ ਦਾਦੇ ਦੇ ਟਾਈਮ ਦੇ, ਮੈਂ ਪਹਿਲਾਂ ਹੀ ਕਹਿੰਦੀ ਸੀ। ਹਾਂ, ਤੇ ਉਸ ਵੇਲੇ ਜਦੋਂ ਆਇਆ ਦੂਸਰੇ ਤੀਸਰੇ ਦਿਨ, ਨਿਆਣੇ ਨੇ ਪੁੱਛਣ ਲੱਗਾ, ਬੇਟਾ ਜਿੱਦਾਂ ਰੋਟੀਆਂ ਚੋਪਣ ਦੇ ਵਾਸਤੇ ਘੇਤ ਨਹੀਂ ਕੱਢਿਆ ਸੀ, ਦਾਦੇ ਚੋਰੀ ਜਿੰਦਾ ਤੋੜ ਲਿਆ ਵੇ? ਸਾਰੇ ਕਹਿੰਦੇ ਨਾ ਦਾਦਾ ਜੀ ਨਾ। ਕਹਿੰਦੇ ਬੇਟੇ ਫਿਰ ਸੁੱਕੀਆਂ ਰੋਟੀਆਂ ਲੰਘੀਆਂ ਤੁਹਾਡੇ? ਕਹਿੰਦੇ ਨਾ ਜੀ ਨਾ, ਅਸੀਂ ਜਿਹੜਾ ਬਾਹਰ ਤੁਸੀਂ ਜਿੰਦਾ ਨਹੀਂ ਲਾਇਆ ਸੀਗਾ ਉਹਨੂੰ ਘਸਾ ਕੇ ਰੋਟੀਆਂ ਖਾਂਦੇ ਰਹੇ। ਕਹਿੰਦੇ ਵੇਖ ਬੇਸਬਰੇ ਲੋਕ, 4 ਦਿਨ ਕਿਤੇ ਪੈ ਗਈ ਹੋਣੀ ਠੰਡ ਆਪਾਂ ਨੂੰ? ਹਾਂ, ਠੰਡ ਪੂਰੀ ਤਰ੍ਹਾਂ। ਅੱਛਾ। ਹਾਂਜੀ, ਹੁਣ ਤਾਂ ਮੈਨੂੰ ਜੀ ਕਰਦਾ ਮੈਂ ਕੰਬਲ ਲੈ ਲਵਾਂ। ਵੈਸੇ ਜੋਗੀ ਜੀ, ਤੁਸੀਂ ਆਪਣੀ ਗੱਲ ਨਹੀਂ ਦੱਸੀ। ਕਿਹੜੀ ਮੇਰੀ ਗੱਲ? ਲੇਟੈਸਟ ਗੱਲ। ਕਿਹੜੀ? ਇਹੀ ਤੁਹਾਡੀ ਤੇ ਕਸੈਂਡਰਾ ਦੀ ਗੱਲ ਹੈ। ਓਏ ਪਤਾ ਵੀ ਲੱਗੇ। ਆਏ ਹਾਏ, ਆਹੀ ਜਦੋਂ ਕਸੈਂਡਰਾ ਨੇ ਕਿਹਾ ਤੁਸੀਂ ਨਾ ਬੜੇ ਭੋਲੇ ਹੋ, ਤੁਹਾਨੂੰ ਕੋਈ ਵੀ ਬੇਵਕੂਫ ਬਣਾ ਸਕਦਾ ਹੈ। ਆਹੋ, ਮੈਂ ਕਿਹਾ ਵੀ ਸ਼ੁਰੂਆਤ ਤਾਂ ਤੁਹਾਡੇ ਤੋਂ ਹੀ ਹੋਈ ਆ, ਤੁਹਾਡੇ ਟੱਬਰ ਤੋਂ ਹੀ ਹੋਈ ਆ। ਮੈਂ ਤਾਂ ਹੈ ਹੀ ਭੋਲਾ, ਮੇਰੇ ਤਾਂ ਭੋਲੇਪਨ ਦੀ ਕੋਈ ਗੁੰਜਾਇਸ਼ ਹੈ ਹੀ ਨਹੀਂ। ਮੈਨੂੰ ਵੈਸੇ ਇੱਕ ਗੱਲ ਨਹੀਂ ਸਮਝ ਆਉਂਦੀ, ਉਹ ਭੋਲੀ ਨੂੰ ਕੌਣ ਦੱਸੇ ਕਿ ਇਹ ਤੋਂ ਵੱਡਾ ਸ਼ੈਤਾਨ ਕੋਈ ਨਹੀਂ ਹੈਗਾ ਦੁਨੀਆ 'ਚ। ਓਏ ਹੋਏ, ਨਹੀਂ, ਮੈਂ ਤਾਂ ਭੋਲੇ ਬਹੁਤ ਆ। ਇੱਕ ਦਿਨ ਇੱਦਾਂ ਮੈਨੂੰ ਇੱਕ ਕੁੜੀ ਕਹਿੰਦੀ, ਕਿਉਂਕਿ ਮੇਰੀ ਤਵੱਚਾ ਸੇ ਮੇਰੀ ਉਮਰ ਦਾ ਪਤਾ ਹੀ ਨਹੀਂ ਲੱਗਦਾ। ਮੈਨੂੰ ਇੱਕ ਕੁੜੀ ਕਹਿੰਦੀ ਕਿ ਜੀ ਮੈਂ ਤੁਹਾਡੇ ਨਾਲ ਵਿਆਹ ਕਰਾਉਣਾ। ਅੱਛਾ। ਅੰਦਰੋਂ ਤਾਂ ਮੇਰੇ ਲੱਡੂ ਭਰ ਕੇ ਜਾਣ। ਬਹੁਤ ਮੈਨੂੰ ਤਾਂ ਚਾਹ ਚੜਿਆ। ਅੱਛਾ। ਚਿਹੜਾ, ਕਿਉਂਕਿ ਬੰਦਾ ਹੀ ਹੁੰਦਾ। ਹਾਂ। ਫਿਰ ਮੈਂ ਆਪਣਾ ਮਨ ਮਾਰ ਕੇ ਕਿਹਾ, ਮੈਂ ਕਿਹਾ ਦੇਖੋ ਜੀ ਮੈਂ ਤਾਂ ਰਾਜੀ ਹਾਂ, ਪਰ ਮੇਰੇ ਘਰਦਿਆਂ ਨੇ ਨਹੀਂ ਮੰਨਣਾ। ਘਰ ਦੇ? ਹਾਂ, ਉਹਨੇ ਵੀ ਦੇ ਮੂੰਹ ਜਿਹਾ ਬਣਾਇਆ, ਕਹਿੰਦੀ ਘਰ ਦੀ ਕੌਣ? ਘਰ ਦੇ? ਮੈਂ ਕਿਹਾ ਦੇਖੋ ਪਹਿਲੇ ਨੰਬਰ ਤੇ ਮੇਰੀ ਘਰ ਵਾਲੀ ਨੇ ਨਹੀਂ ਮੰਨਣਾ। ਉਸ ਤੋਂ ਬਾਅਦ ਉਹਨੇ ਜਿਹੜਾ ਮੂੰਹ ਬਣਾਇਆ ਨਾ, ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਨਜ਼ਰੀਆ ਦੇ ਵਿੱਚ ਨਾ ਮੈਨੂੰ ਉੱਥੇ ਆਪਣੇ ਜੌਬ ਤੇ ਕਈ ਬੁੜੀਆਂ ਕੁੜੀਆਂ ਚਿੜੀਆਂ ਮਿਲੀਆਂ। ਮੈਂ ਉਹਨਾਂ ਨੂੰ ਕਿਹਾ ਵੀ ਮਿਹਨਤ ਵਾਲੀ ਗੱਲ ਆ ਕਿ ਤੁਸੀਂ ਹੁਣ ਨਾ ਫੇਸਬੁੱਕ ਤੇ ਜਾਂ ਆਪਣਾ ਜਿਹੜਾ ਗਰੁੱਪ ਬਣਿਆ ਹੋਇਆ ਉਹਦੇ ਵਿੱਚ ਕੋਈ ਵੀ ਫੋਟੋ ਜਿਹੜੀ ਆ ਆਪਣੀ ਪਾਇਓ ਨਾ। ਹੈ ਕਿਉਂ? ਹਾਂ, ਉਹਨਾਂ ਨੇ ਵੀ ਹਿੱਦੇ ਮੂੰਹ ਜਿਹਾ ਬਣਾਤੇ ਰਹਿੰਗੂ ਨਾ, ਉਹਨਾਂ ਦਾ ਅਧਿਕਾਰ ਏ, ਤੁਸੀਂ ਕਿਵੇਂ ਖੋ ਸਕਦੇ ਹੋ? ਮੈਂ ਕਿਹੜਾ ਅਧਿਕਾਰਾਂ ਤੇ ਡਾਕਾ ਮਾਰ ਲਿਆ ਕਿਤੇ। ਮੈਂ ਤਾਂ ਸਵੈਕੀ ਗੱਲ ਕੀਤੀ ਸੀ। ਅੱਛਾ। ਕਿਉਂਕਿ ਪਾਰਲਰ ਬੰਦ ਆ, ਉਦਾਂ ਵੀ ਅਸੀਂ ਡਰੇ ਬੈਠੇ ਆ। ਹੋਰ ਦੇਖ ਕੇ ਕਿਤੇ ਮਰ ਜਾਈਏ। ਕੱਲ ਹੀ ਸਾਡੇ ਚਾਚੇ ਨੂੰ ਚਾਚੀ ਕਹਿੰਦੀ ਮੈਨੂੰ ਡਰ ਲੱਗਦਾ ਜੀ, ਮੇਰੇ ਵੱਲ ਮੂੰਹ ਕਰਕੇ ਸੋਇਆ ਕਰੋ। ਅੱਛਾ। ਕਹਿੰਦਾ ਅੱਛਾ, ਯਾਨੀ ਕਿ ਤੂੰ ਵੱਜ ਮੇ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਜੋਗੀ ਜੀ, ਆ ਤੁਸੀਂ ਕੀ ਮੈਨੂੰ ਕੱਲ WhatsApp ਮੈਸੇਜ ਭੇਜਿਆ ਸੀ? ਕੀ? ਆਹੀ ਕਿ ਤੂੰ ਸੂਜੀ, ਮੈਦਾ, ਆਲੂ, ਤੇਲ, ਖੰਡ ਸਭ ਇਕੱਠਾ ਕਰ ਲਿਆ। ਹਾਂ, ਮੈਂ ਤਾਂ ਕੀਤਾ ਸੀ ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਮੋਦੀ ਸਾਹਿਬ ਜਦੋਂ ਭਾਸ਼ਣ ਦੇਣ ਲੱਗੇ, ਵਰਚੁਅਲ ਮੀਟਿੰਗ ਸੀ ਉਹਨਾਂ ਦੀ। ਠੀਕ ਹੈ ਜੀ। ਤੇ ਉਹ ਜਦੋਂ ਮੈਂ ਕਿਹਾ ਵੀ ਜਿਹੜਾ ਪਿਛਲੀ ਵਾਰ ਤੁਸੀਂ ਕਈ ਕੁਛ ਬਣਾਉਂਦੇ, ਕਦੇ ਪਾਣੀ ਪੂਰੀ, ਰਸਗੁੱਲਾ, ਜਲੇਬੀ, ਬਰਫੀ, ਗੁਜੀਆ, ਡੋਸਾ, 버ਗਰ, ਪੀਜ਼ਾ ਬਣਾ ਕੇ ਫੋਟੋ ਨਹੀਂ ਸੀ ਪਾਉਂਦੀ ਹੁੰਦੀ ਘਰੇ ਹੀ? ਆਹੋ। ਮੈਂ ਕਿਹਾ ਵੀ ਜਿਹੜਾ ਸਾਰਾ ਕੁਝ ਸਿੱਖਿਆ ਕਿਤੇ ਹੁਣ ਉਹ ਤਾਂ ਟੈਸਟ ਹੀ ਨਾ ਲੈ ਲੈਣਾ। ਤਾਂ ਕਰਕੇ ਮੈਂ ਤੈਨੂੰ ਕਿਹਾ ਸੀ ਸਾਰਾ ਕੁਝ ਇਕੱਠਾ ਕਰ ਲੈ। ਅੱਛਾ।
ਵੈਸੇ ਦੇਖਿਆ ਜਾਵੇ ਨਾ ਜੋਗੀ ਜੀ, ਡਰੇ ਸਾਰੇ ਹੀ ਬੈਠੇ ਸੀਗੇ, ਪਰ ਇੱਕ ਡਰ ਜਿਹਨੇ ਸਾਨੂੰ ਘੇਰਾ ਪਾਇਆ ਸੀ। ਅੱਜ ਅਸੀਂ ਹਾਸੇ ਮਜ਼ਾਕ ਦੇ ਨਾਲ ਆਪਣੇ ਪ੍ਰੋਗਰਾਮ ਦੇ ਵਿੱਚ ਕੁਝ ਗੱਲਾਂ ਕਰ ਰਹੇ ਹਾਂ। ਮਾਹੌਲ ਹਲਕਾ ਫੁਲਕਾ ਲਾਈਟ ਜਿਹਾ ਰੱਖਿਆ, ਉਹਦੀ ਇੱਕ ਵਜ੍ਹਾ ਹੈ। ਕੀ ਉਹਦੀ ਵਜ੍ਹਾ? ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਭਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਲਓ ਜੀ, ਲੋਕੀ ਤਾਂ ਵੈਸੇ ਹੀ ਡਰੇ ਬੈਠੇ ਆ, ਅੱਧੇ ਕੁ ਮਰੇ ਬੈਠੇ ਆ, ਤੇਰੇ ਵਰਗੇ ਅੱਧ ਮਰੇ ਬੈਠੇ ਆ। ਅੱਛਾ, ਤੇ ਸਾਡੇ ਵਰਗੇ ਖਰੇ ਖਰੇ ਬੈਠੇ ਓਏ ਹੋਏ ਹੋਏ, ਆਹ ਸਾਨੂੰ ਕਾਦੀ ਪਰਵਾਹ। ਲੈ ਆ ਕੇ ਦੇਖੇ ਤਾਂ ਕਰੋਨਾ ਇੱਥੇ ਨਾਸਾਂ ਨਾ ਭੰਨ ਦਈਏ ਅਗਲੇ ਦੀਆਂ, ਮਾਰ ਮਾਰ ਕੇ ਠੁੱਡੇ ਉਹਦੀਆਂ ਬੱਖੀਆਂ ਦੇ ਵਿੱਚੋਂ ਕਿਡਨੀਆਂ ਨਾ ਫੁੱਲ ਫੁੱਲ ਕੇ ਬਾਹਰ ਆਉਣ, ਉਹਦੇ ਡੇਲੇ ਨਾ ਬਾਹਰ ਆਣ, ਜਿੱਦਾਂ ਡੱਡੂ ਦੇ ਸਿਰ ਤੇ ਪੈਰ ਰੱਖਿਆ ਹੁੰਦਾ, ਡੱਡੂ ਦੀਆਂ ਅੱਖਾਂ ਬਾਹਰ ਆ ਜਾਂਦੀਆਂ। ਏਦਾਂ ਨਾ ਹੋ ਜਵੇ ਕਿਤੇ ਕਰੋਨਾ ਤਾਂ ਆਣ ਕੇ ਇੰਡੀਆ ਪਛਤਾਉਂਦਾ। ਅੱਛਾ, ਕਹਿੰਦਾ ਯਾਰ ਕੀ ਬੰਦੇ ਇਹੋ ਯਾਰ, ਏਦਾਂ ਦਾ ਖਾਣਾ ਪੀਣਾ ਖਾਂਦੇ ਆ। ਕਹਿੰਦਾ ਮੈਂ ਇਹਨਾਂ ਦੇ ਸੰਗ ਦੇ ਵਿੱਚ ਜਾਣਾ, ਐਸੀਆਂ ਚੀਜ਼ਾਂ ਸਿੱਟਦੇ ਆ ਅੰਦਰ, ਕਹਿੰਦਾ ਮੇਰਾ ਤਾਂ ਸਾਹ ਘੁੱਟ ਹੁੰਦਾ, ਮੈਂ ਤਾਂ ਨੱਠਣ ਨੂੰ ਫਿਰਦਾ। ਓਹੋ, ਬੜੀ ਓੜ ਪੋੜ ਜੋ ਕਰਦੇ ਨੇ ਉਹ, ਇਸ ਕਰਕੇ। ਹਾਂ, ਗੱਲ ਇਹ ਹੈ ਕਿ ਅਸੀਂ ਗੱਲਾਂ ਇਹ ਅਜਿਹੀਆਂ ਤਾਂ ਕਰ ਰਹੇ ਹਾਂ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਇਸ ਮਾਹੌਲ ਦੇ ਵਿੱਚ ਤੁਸੀਂ ਪੈਨਿਕ ਨਾ ਹੋਵੋ, ਬਿਲਕੁਲ, ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਫਿਕਰ ਨਾ ਹੋਵੇ। ਫਿਕਰ ਤਾਂ ਚਲੋ ਹੋ ਜਾਂਦਾ, ਪਰ ਅਸੀਂ ਚਾਹੁੰਦੇ ਹਾਂ ਕਿ ਤੁਹਾਡੀ ਚਿੰਤਾ ਜਿਹੜੀ ਹੈ ਨਾ ਉਹ ਜ਼ਿਆਦਾ ਨਾ ਵਧੇ, ਉਹ ਚਿੰਤਾ ਤੁਹਾਡੀ ਹੌਲੀ 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 ਫਿਕਰੀ ਰਵੇ, ਚਿੰਤਾ ਨਾ ਬਣੇ। ਬਿਲਕੁਲ ਜੀ, ਮੌਕਾ ਹੋਵੇ ਭਾਵੇਂ ਨਾ, ਪਰ ਖੁਸ਼ੀਆਂ ਦੀ ਤਲਾਸ਼ ਹਮੇਸ਼ਾ। ਦੌਰ ਕਠਿਨ ਹੈ ਜੋਗੀ ਜੀ, ਹਾਲਾਤ ਡਰਾਉਣ ਵਾਲੇ, ਪਰ ਇਹੋ ਜਿਹੇ ਮਾਹੌਲ ਦੇ ਵਿੱਚ ਵੀ ਮਨ ਨੂੰ ਸ਼ਾਂਤ ਬਣਾਏ ਰੱਖਣਾ ਬੇਸ਼ੱਕ ਮੁਸ਼ਕਲ ਹੈ, ਲੇਕਿਨ ਸਾਨੂੰ ਇਸ ਟਾਈਮ ਨੂੰ ਟਪਾਉਣਾ ਤੇ ਪਊਗਾ। ਬਿਲਕੁਲ ਜੀ, ਟਾਈਮ ਨੂੰ ਟਪਾਉਣਾ ਪਊਗਾ, ਲਗਾਉਣਾ ਪਊਗਾ, ਹਰ ਹਾਲਤ ਦੇ ਵਿੱਚ ਜੀਣਾ ਪਊਗਾ, ਕਿਉਂਕਿ ਜੀਣਾ ਬਹੁਤ ਜ਼ਰੂਰੀ ਹੈ। ਜੀਣਾ ਜ਼ਿੰਦਗੀ ਦੀ ਜ਼ਰੂਰਤ ਹੈ ਔਰ ਜ਼ਿੰਦਗੀ ਖੂਬਸੂਰਤ ਹੈ। ਕਹਿੰਦਾ ਕਿ ਜ਼ਿੰਦਗੀ ਪੈਰ ਪੈਰ ਤੇ ਤੇਰੇ ਨਾਲ ਸਮਝੌਤਾ ਕਿਉਂ ਕਰਿਆ ਜਾਏ, ਜ਼ਿੰਦਗੀ ਪੈਰ ਪੈਰ ਤੇ ਤੇਰੇ ਨਾਲ ਸਮਝੌਤਾ ਕਿਉਂ ਕਰਿਆ ਜਾਏ, ਮੰਨਿਆ ਮੌਤ ਆਉਣੀ ਹੈ पर मरन तो पहला क्यों मरिया जाए। बिल्कुल जी, कहते रहे हम ऐसे दौर में जी रहे हैं जहां जिंदा रहना ही कामयाबी है। वाह, तू तो गालब दी भतीजी निकली। ਲਓ ਜੀ, ਪੰਜਾਬੀ ਰੇਡੀਓ USA ਤੇ ਤੁਸੀਂ ਇਸ ਵੇਲੇ ਪ੍ਰੋਗਰਾਮ ਨਜ਼ਰੀਆ ਸੁਣ ਰਹੇ ਹੋ ਤੇ ਗੱਲ ਕਰਦੇ ਹਾਂ ਅਸੀਂ ਕਿ ਮੌਕਾ ਕੋਈ ਵੀ ਹੋਵੇ, ਕਿਸੇ ਵੀ ਤਰ੍ਹਾਂ ਦਾ ਹੋਵੇ ਜੀ। ਆਮ ਤੌਰ ਤੇ ਅਸੀਂ ਜਦੋਂ ਕਿਸੇ ਦੇ ਅਫਸੋਸ ਤੇ ਵੀ ਬੈਠੇ ਹੋਈਏ ਨਾ, ਉੱਥੇ ਵੀ ਕਈ ਵਾਰ ਗੱਲਾਂ ਸਾਡੇ ਪੰਜਾਬੀ ਕਿਉਂਕਿ ਚੜ੍ਹਦੀ ਕਲਾ ਵਾਲੇ ਨੇ ਐਸੀਆਂ ਕਰ ਜਾਂਦੇ ਨੇ ਕਿ ਚਿਹਰੇ ਦੇ ਉੱਪਰ ਮੁਸਕਰਾਹਟਾਂ ਆਉਂਦੀਆਂ ਨੇ। ਜੀ ਜੀ ਜੀ। ਉਹ ਗੱਲਾਂ ਕਰਨ ਦਾ ਇੱਕ ਸਬਬ ਪਤਾ ਕਿਉਂ ਹੁੰਦਾ ਹੈ? ਕਿਉਂ ਉਹ ਗੱਲਾਂ ਕੀਤੀਆਂ ਜਾਂਦੇ ਨੇ? ਤਾਂ ਕਿ ਅਗਲੇ ਦਾ ਦੁੱਖ ਘਟ ਜਾਵੇ, ਬਿਲਕੁਲ, ਅਗਲਾ ਉਸ ਦੁੱਖ ਦੇ ਵਿੱਚੋਂ ਉੱਭਰ ਆਵੇ, ਉਸ ਦੁੱਖ ਦੇ ਵਿੱਚੋਂ ਬਾਹਰ ਆ ਜਾਵੇ। ਤੇ ਇਸ ਵੇਲੇ ਅਸੀਂ ਇਹ ਗੱਲਾਂ ਪਤਾ ਕਿਉਂ ਕਰ ਰਹੇ? ਕਿਉਂਕਿ ਸਾਡੇ ਆਪਣੇ ਜਿਹੜੇ ਨੇ ਇੰਡੀਆ ਦੇ ਵਿੱਚ ਬੈਠੇ ਨੇ, ਸਾਨੂੰ ਉਹਨਾਂ ਦਾ ਫਿਕਰ ਆ। 3 ਲੱਖ ਦੇ ਕਰੀਬ ਕੇਸ ਨਵੇਂ ਸਾਹਮਣੇ ਆ ਰਹੇ ਨੇ, ਬਹੁਤ ਸਾਰੇ ਲੋਕ ਵੈਂਟੀਲੇਟਰ ਤੇ ਨੇ, ਬਹੁਤ ਸਾਰੇ ਲੋਕਾਂ ਦੇ ਲਈ ਆਕਸੀਜਨ ਦੀ ਕਮੀ ਹੋ ਗਈ ਹੈ। ਠੀਕ ਹੈ, ਰਾਈਸ ਕੰਪਨੀ ਜਿਹੜੀ 167 ਠੀਕ ਹੈ ਟਨ ਜਿਹੜੀ ਆਕਸੀਜਨ ਪੈਦਾ ਕਰਦੀ ਸੀ, ਉਹ ਕਹਿੰਦੀ ਸੀ ਹੁਣ ਅਸੀਂ 700 ਟਨ ਕਰਾਂਗੇ, ਫਿਰ ਉਹਨੂੰ 1000 ਟਨ ਤੇ ਲੈ ਕੇ ਜਾਵਾਂਗੇ। ਠੀਕ ਹੈ ਨਾ, ਔਰ ਸਾਰਿਆਂ ਨੂੰ ਅਸੀਂ ਉਹ ਫ੍ਰੀ ਵੰਡਾਂਗੇ ਜੀ। ਇੰਨੇ ਪੈਸੇ ਕਮਾਉਂਦੇ, ਫ੍ਰੀ ਵੰਡ ਵੀ ਦਿੱਤੀ ਤਾਂ ਕੋਈ ਗੱਲ ਨਹੀਂ, ਇੱਥੇ ਡਾਟਾ ਵੰਡਣ ਦੇ ਨਾਲੋਂ ਚੰਗਾ ਤੁਸੀਂ ਸਾਨੂੰ ਇਹੀ ਚੀਜ਼ਾਂ ਵੰਡ ਦਿਓ। ਠੀਕ ਹੈ ਨਾ, ਚੰਗੇ ਸਮੇਂ ਤੇ ਚੰਗਾ ਉਹਨਾਂ ਦਾ ਇਹ ਸਟੈਪ ਆ। ਕਾਰਨ ਇਹ ਹੈ ਕਿ ਅਸੀਂ ਤੁਹਾਨੂੰ ਇਹ ਗੱਲਾਂ ਤਾਂ ਸੁਣਾ ਰਹੇ ਕਿਉਂਕਿ ਤੁਸੀਂ ਇਸ ਦੁੱਖ ਦੇ ਵਿੱਚੋਂ ਬਾਹਰ ਆ ਜਾਓ। ਜਦੋਂ ਤੁਸੀਂ ਇਸ ਦੁੱਖ ਦੇ ਵਿੱਚ ਬਾਹਰ ਆ ਜਾਓਗੇ ਨਾ, ਤੇ ਤੁਹਾਨੂੰ ਇੱਕ ਲੜਨ ਦੀ ਇੱਕ ਨਵੀਂ ਸ਼ਕਤੀ ਮਿਲੇਗੀ। ਕਿਉਂਕਿ ਜੀ ਕਹਿੰਦੇ ਨੇ ਕਿ ਜੇ ਤੁਸੀਂ ਕਿਸੇ ਦੇ ਦੁੱਖ ਨੂੰ ਘਟਾਉਂਦੇ ਹੋ, ਕਿਸੇ ਦੀ ਮਦਦ ਕਰਦੇ ਹੋ, ਤੇ ਤੁਹਾਡਾ ਅਲਟੀਮੇਟਲੀ ਆਪਣਾ ਦੁੱਖ ਵੀ ਘਟਦਾ ਹੈ। ਵੈਰੀ ਗੁੱਡ। ਕਿਸੇ ਦੀ ਮਦਦ ਕਰਨਾ ਬਹੁਤ ਹੀ ਵਧੀਆ ਗੱਲ ਹੈ। ਔਰ ਸਭ ਤੋਂ ਵੱਡੀ ਗੱਲ ਇਹ ਹੈ, ਦਲਾਈ ਲਾਮਾ ਵੀ ਇਹ ਕਹਿੰਦੇ ਨੇ ਕਿ ਇਨਸਾਨ ਖੁਸ਼ੀ ਦੇ ਲਈ ਆਨੰਦ ਦੇ ਨਾਲ ਹੀ ਬਣਿਆ ਹੋਇਆ ਹੈ ਔਰ ਆਨੰਦ ਲੈਣ ਲਈ ਹੀ ਬਣਿਆ ਹੋਇਆ ਜੀ। ਬੁੱਲੇ ਲੁੱਟੋ ਮੰਨਿਆ ਕਿ ਬਹੁਤ ਕਠਿਨ ਘੜੀ ਹੈ। ਅਸੀਂ ਇਹ ਨਹੀਂ ਕਹਿੰਦੇ ਕਿ 11 ਦੀ ਮੌਤ ਤੇ ਗਵਾਰਾਂ ਦਾ ਹਾਸਾ, ਇਹ ਬਿਲਕੁਲ ਨਹੀਂ ਹੋਣਾ ਚਾਹੀਦਾ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇ ਅਸੀਂ ਡਰ ਹੀ ਗਏ, ਲੈਟਸ ਸੇ ਕਿਸੇ ਨੂੰ ਵੀ ਕਰੋਨਾ ਹੋ ਜਾਵੇ, ਡਾਕਟਰਸ ਮਾਹਰ ਇਹੀ ਗੱਲ ਕਹਿੰਦੇ ਆ, ਪੈਨਿਕ ਨਹੀਂ ਹੋਣਾ। ਜਿਸ ਵੇਲੇ ਕਰੋਨਾ ਨਾ
ਇਹ ਗੱਲ ਪੱਕੀ ਹੈ, ਕਰੋਨਾ ਮੰਨਿਆ ਭਿਆਨਕ ਬਿਮਾਰੀ ਹੈ, ਜੀ। ਪਰ ਏਡੀ ਵੀ ਭਿਆਨਕ ਨਹੀਂ ਹੈ ਕਿ ਇਨਸਾਨ ਉਹਦੇ ਤੇ ਜਿੱਤ ਨਹੀਂ ਪ੍ਰਾਪਤ ਕਰ ਸਕਦਾ। ਆਹੋ ਯਾਰ, ਤੁਸੀਂ ਹੁਣ ਸਾਨੂੰ ਹੀ ਦੇਖ ਲਓ, ਅਸੀਂ ਵੀ ਤਾਂ ਰਮਣੀਕ ਕੌਰ ਨੂੰ ਲਈ ਪਈ ਜਾਂਦੇ ਆ। ਦੇਖੋ, ਇਹ ਤਾਂ ਸਮਝੌਤੇ ਕਰਨੇ ਪੈਂਦੇ, ਇਹਦੇ ਨਾਲ ਹੀ ਜੀਣਾ ਪੈਣਾ ਤੁਹਾਨੂੰ। ਭਾਵੇਂ ਤੁਸੀਂ ਵੈਕਸੀਨ ਲੈ ਵੀ ਲਈ ਆ, 2 ਡੋਜ਼ਾਂ ਲੱਗ ਵੀ ਗਈਆਂ, ਅਸੀਂ ਭਾਵੇਂ ਇਹਨੂੰ 2-4 ਛੁੱਟੀਆਂ ਦੇ ਵੀ ਦੇਈਆਂ, ਪਰ ਫਿਰ ਵੀ ਸਾਨੂੰ ਇਹਦੇ ਨਾਲ ਹੀ ਕਰਨਾ ਪੈਂਦਾ ਭਾਜੀ। ਇਹ ਤਾਂ ਦੇਖੋ ਮਿਹਰਬਾਨੀ ਆ ਤੁਹਾਡੀ, ਜਿੱਦਾਂ ਤੁਸੀਂ ਸਮਝ ਹੀ ਲਓ ਹੁਣ ਸਾਡੀਆਂ ਭਾਵਨਾਵਾਂ, ਫੀਲਿੰਗ ਵੀ ਜਿੱਦਾਂ ਸਾਡੀ ਕੋਈ ਫੀਲਿੰਗ। ਇਹ ਬੰਦਾ ਨਾ ਮੈਨੂੰ ਕਰੋਨਾ ਦੇ ਨਾਲ ਹੀ ਕੰਪੇਅਰ ਕਰਕੇ ਛੱਡੇਗਾ। ਮੈਂ ਕੋਈ ਵੀ ਭਿਆਨਕ ਗੰਭੀਰ ਬਿਮਾਰੀ ਨਹੀਂ ਆ। ਨਹੀਂ, ਤੈਨੂੰ ਭਿਆਨਕ ਗੰਭੀਰ ਕਿਹਨੇ ਕਿਹਾ? ਹਾਂ, ਭਿਆਨਕ ਗੰਭੀਰ ਬਿਮਾਰੀਆਂ ਪਤਾ ਕੀ ਹੁੰਦੀਆਂ? ਕੀ ਹੁੰਦੀਆਂ? ਹੋਈ ਬੰਦਾ ਲੁੜਕ ਗਿਆ। ਅੱਛਾ, ਤੂੰ ਉਦਾਂ ਦੀ ਥੋੜੋ। ਹਾਂ, ਸਲੋ ਮੌਤ, ਦੀਰਘ ਰੋ ਗਿਆ ਤੂੰ। ਹਾਂ, ਦੇਖ ਮੈਂ ਲਫ਼ਜ਼ ਕਿੱਡਾ ਲੱਭ ਕੇ ਲਿਆਂਦਾ ਹੈਨਾ। ਹਾਂ, ਦੇਖੋ ਇਹ ਜਿਹੜਾ ਨਾ ਰੋਗ ਹੁੰਦਾ, ਇਹ ਮਾੜਾ ਹੁੰਦਾ। ਅੱਛਾ, ਹਾਂ, ਤੇ ਜੇਕਰ ਤੂੰ ਕਿਸੇ ਦਾ ਭਲਾ ਕਰਨਾ ਚਾਹੇ ਜ਼ਿੰਦਗੀ ਦੇ ਵਿੱਚ, ਠੀਕ ਹੈ, ਸਭ ਤੋਂ ਪਹਿਲਾਂ ਇਹ ਹੈ ਕਿ ਇਸ ਵੇਲੇ, ਇਸ ਮੌਕੇ ਦੇ ਉੱਪਰ ਕੋਈ ਤੁਹਾਡਾ ਸਾਥ ਦਿੰਦਾ ਹੈ ਜੀ, ਉਹਨੂੰ ਯਾਦ ਰੱਖੋ। ਥੈਂਕ ਯੂ ਜ਼ਰੂਰ ਕਹੋ। ਜ਼ਰੂਰ ਕਹੋ। ਸਾਡੇ ਵਾਲੇ ਥੈਂਕ ਯੂ ਥੂੰਕੂ ਥੋੜੋ ਕਹਿੰਦੇ ਆ। ਜੇ ਮੰਨ ਲਓ ਅਸੀਂ ਕਿਸੇ ਨੂੰ ਕੋਈ ਚੀਜ਼ ਦੇ ਵੀ ਦਈਏ ਕਿਤੇ ਭੁੱਲ ਭੁਲੇਖੇ, ਮੰਨ ਲਓ ਕੋਈ ਤੇਰੇ ਵਰਗੇ ਮੇਰੇ ਕੋਲ ਆਈਫੋਨ ਮੰਗ ਲਵੇ ਜਾਂ ਕਿਤੇ $100-200 ਹੀ ਮੰਗ ਲਵੇ, ਤਾਂ ਫਿਰ ਇਹਦੀ ਕੀ ਜ਼ਰੂਰਤ ਸੀ, ਰਹਿਣ ਦਿੰਦੇ ਭਲਾ ਤੁਸੀਂ। ਪੰਜਾਬੀ ਰੇਡੀਓ ਯੂਐਸਏ ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਜੋਗੀ ਜੀ, ਮੈਂ ਇੱਕ ਪੋਸਟ ਪੜ੍ਹ ਰਹੀ ਸੀ, ਮੇਰੀ ਇੱਕ ਫਰੈਂਡ ਨੂੰ ਵੀ ਕਰੋਨਾ ਹੋਇਆ ਸੀ। ਉਹ ਭੋਪਾਲ ਦੀ ਰਹਿਣ ਵਾਲੀ ਹੈ। 6 ਫੁੱਟ 2 ਗਜ਼ ਦੂਰੀ ਹੈ ਜ਼ਰੂਰੀ। ਮੈਂ ਤਾਂ ਕਦੀ ਉਹਨੂੰ ਜ਼ਿੰਦਗੀ 'ਚ ਨਹੀਂ ਮਿਲੀ ਕਿਉਂਕਿ ਕੋਈ ਗੱਲ ਨਹੀਂ। ਅੱਛਾ, ਫੇਰ ਕੀ ਹੋਇਆ? ਉਹਨੂੰ ਕਰੋਨਾ ਹੋ ਗਿਆ? ਬਾਬਾ ਜੀ, ਉਹਨੂੰ ਕਰੋਨਾ ਹੋਇਆ ਨੇ, 1 ਹਫ਼ਤੇ ਦੇ ਅੰਦਰ ਅੰਦਰ ਦੀ ਜਿੱਤ ਪ੍ਰਾਪਤ ਕੀਤੀ। ਸਭ ਤੋਂ ਵੱਡੀ ਗੱਲ ਉਹਨੇ ਇਹ ਕੀਤੀ ਕਿ ਮੈਡੀਟੇਸ਼ਨ ਕਰੋ, ਪ੍ਰਾਣਾਯਾਮ ਕਰੋ, ਔਰ ਜਿਹੜੇ ਆਪਣੇ ਓੜ ਪੋੜ ਹੈ ਨਾ ਦੇਸੀ, ਉਹ ਜ਼ਰੂਰ ਕਰੋ। ਔਰ ਦੇਸੀ ਮਤਲਬ? ਦੇਸੀ ਹਾਂਜੀ, ਉਹ ਦੇਸੀ ਨਹੀਂ ਜਿਹੜੀ ਤੁਹਾਨੂੰ ਵਾਇਰਲ ਹੋਈ ਵੀਡੀਓ ਮਿਲੀ ਸੀਗੀ। ਓਕੇ, ਹਾਂ, ਠੀਕ ਹੈ। ਜਿਹੜੀ ਕਹਿੰਦੀ ਵੀ ਠੇਕੇ ਚੱਲਦੇ ਰਹਿਣੇ ਚਾਹੀਦੇ, ਹਸਪਤਾਲ ਭਾਵੇਂ ਬੰਦ ਹੋ ਜਾਏ। ਨਹੀਂ ਜੀ, ਦੇਸੀ ਓੜ ਪੋੜ ਦਾ ਮਤਲਬ ਹੈਗਾ ਤੁਸੀਂ ਲੌਂਗ, ਹਾਂ, ਇਲਾਇਚੀਆਂ, ਕਪੂਰ, ਸੌਂਫ, ਜਵੈਣ, ਦਾਲਚੀਨੀ, ਹਲਦੀ, ਹੈ ਗਲੋ, ਇਦਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ। ਸਟੀਮ ਲੈਂਦੇ ਰਹੋ, ਗਰਮ ਪਾਣੀ ਪੀਂਦੇ ਰਹੋ, ਚਾਹ ਪੀਂਦੇ ਰਹੋ, ਕਾਫੀ ਪੀਂਦੇ ਰਹੋ, ਔਰ ਭਾਫ ਲੈਂਦੇ ਰਹੋ, ਔਰ ਨਾਲ ਦੀ ਨਾਲ ਜੇਕਰ ਕੋਈ ਤੁਹਾਡੇ ਪੀਣ ਦਾ ਸ਼ੌਕੀਨ ਹੈਗਾ ਮੇਰੇ ਵਰਗਾ, ਉਹਨੂੰ ਵੀ ਪਿਲਾਉਂਦੇ ਰਹੋ। ਪੰਜਾਬੀ ਰੇਡੀਓ ਯੂਐਸਏ ਤੇ ਪ੍ਰੋਗਰਾਮ ਨਜ਼ਰੀਆ ਚੱਲ ਰਿਹਾ ਜੀ, ਤੇ ਨਾਲ ਦੀ ਨਾਲ ਗੱਲ ਬਿਲਕੁਲ ਸਹੀ ਹੈ ਤੁਹਾਡੀ ਕਿ ਇੱਕ ਸਿਹਤਯਾਬੀ ਦੇ ਵਾਸਤੇ ਆਪਾਂ ਨੂੰ ਮੈਡੀਟੇਸ਼ਨ ਕਰਨਾ ਚਾਹੀਦਾ ਜੀ, ਕੋਈ ਕਸਰਤ ਕਰਨੀ ਚਾਹੀਦੀ ਹੈ, ਧਿਆਨ ਲਗਾਉਣਾ ਚਾਹੀਦਾ ਹੈ, ਔਰ ਸਭ ਤੋਂ ਵੱਡੀ ਗੱਲ ਇੱਕ ਗੱਲ ਹੋਰ ਵੀ ਹੈ ਕਿ ਦੂਸਰਿਆਂ ਦੀ ਮਦਦ ਵੀ ਕਰਨੀ ਚਾਹੀਦੀ ਹੈ। ਬਿਲਕੁਲ ਜੀ, ਬਿਜ਼ੀ ਰਹੋ ਪਰ ਨਾਲ ਦੇ ਨਾਲ ਮੈਨੇਜਡ ਰਹੋ। ਮੈਨੇਜ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ, ਆਪਣੇ ਵਕਤ ਨੂੰ ਵੀ ਔਰ ਤੁਹਾਡੀ ਰੂਟੀਨ ਵੀ। ਤੁਹਾਨੂੰ ਪਤਾ ਕਿ ਜਦੋਂ ਕਰੋਨਾ ਹੋ ਵੀ ਜਾਵੇ, ਉਸ ਵੇਲੇ ਸਾਡੀ ਰੂਟੀਨ ਦਵਾਈ ਖਾ ਲਈ, ਖਾਣਾ ਖਾ ਲਿਆ, ਸੁੱਤੇ ਰਹੇ, ਹੈ ਨਾ, ਕਿਉਂਕਿ ਲਥਾਰਜਿਕ ਹੋ ਜਾਂਦੇ ਹੋ ਤੁਸੀਂ ਨਾ ਚਾਹੁੰਦੇ ਹੋਏ ਆ ਵੀ। ਪਰ ਜੇ ਤੁਸੀਂ ਚਾਹੋ ਤੇ ਆਪਣੇ ਆਪ ਨੂੰ, ਉਸ ਰੂਟੀਨ ਨੂੰ ਕਿਸੇ ਵੀ ਤਰੀਕੇ ਬਿਜ਼ੀ ਵੀ ਰੱਖ ਸਕਦੇ ਹੋ। ਔਰ ਇਹ ਨਹੀਂ ਕਿ ਜੇ ਸੁੱਤੇ, ਕਹਿੰਦੇ ਨਾ ਖਾਲੀ ਮਨ ਸ਼ੈਤਾਨ ਦਾ ਘਰ, ਐਵੇਂ ਉਲਟ ਗਲਤ ਖਿਆਲ ਆਉਂਦੇ ਰਹਿੰਦੇ, ਹਾਏ ਮੇਰੇ ਬਿਨਾ ਮੇਰੇ ਟੱਬਰ ਦਾ ਕੀ ਹੋਊਗਾ। ਜਦੋਂ ਇਤਨੀ ਕੋਈ ਪ੍ਰੋਬਲਮ ਹੋਵੇ ਨਾ, ਤੁਸੀਂ ਘਰ ਦੇ ਵਿੱਚ ਆਈਸੋਲੇਟ ਹੋਏ ਹੋ, ਤੁਸੀਂ ਕੋਈ ਚੰਗਾ ਜਿਹਾ ਕੋਈ ਕਿਤਾਬ ਪੜ੍ਹੋ, ਠੀਕ ਹੈ ਨਾ, ਕੋਈ ਤੁਹਾਨੂੰ ਵਕਤ ਮਿਲ ਜਾਂਦਾ, ਕੋਈ ਸੀਰੀਜ਼ ਦੇਖੋ। ਦੇਖੋ ਤੁਹਾਨੂੰ ਮੈਂ ਦੱਸਾਂ, ਪਿਛਲੀ ਵਾਰ ਜਦੋਂ ਲਾਕਡਾਊਨ ਲੱਗਾ ਸੀ ਨਾ, ਤੇ ਮੈਂ ਤੁਹਾਨੂੰ ਦੱਸਦਾ ਕਿ ਮੈਂ ਇੰਨੇ ਨੋਵਲ ਪੜ੍ਹੇ, ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਨੋਵਲ ਨਹੀਂ ਪੜ੍ਹੇ ਹੋਣੇ। ਮੈਂ ਉਸ ਲਾਕਡਾਊਨ ਦਾ ਧੰਨਵਾਦ ਕਰਦਾ ਜਿਹੜਾ ਪਿਛਲੇ ਸਾਲ ਲੱਗਾ ਸੀ, ਕਿ ਇੰਨੇ ਨੋਵਲ, ਇੰਨੀ ਉਹਦੇ ਵਿੱਚੋਂ ਸ਼ਬਦਾਵਲੀ, ਠੀਕ ਹੈ, ਇੰਨੀਆਂ ਅੱਛੀਆਂ ਚੀਜ਼ਾਂ। ਮੈਂ ਕਹਿੰਦਾ ਜੀ ਕਮਾਲ ਦੀ ਗੱਲ ਹੈ। ਔਰ ਜਦੋਂ ਤੁਹਾਨੂੰ ਕਿਤੇ ਇਦਾਂ ਦਾ ਵਕਤ, ਤੁਹਾਨੂੰ ਨਾ ਹੋਵੇ ਕਰੋਨਾ, ਤੁਸੀਂ ਨਾ ਕਿਤੇ ਅੰਦਰ ਬੈਠੋ, ਪਰ ਚੱਕਰ ਇਹ ਹੈ ਕਿ ਜਦੋਂ ਕਿਤੇ ਰੱਬ ਨਾ ਕਰੇ ਕਿਸੇ ਲਾਕਡਾਊਨ ਦੇ ਦੌਰਾਨ ਜਾਂ ਕਿਤੇ ਵੀ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਤੁਹਾਨੂੰ ਘਰ ਦੇ ਵਿੱਚ ਬਹਿਣਾ ਪੈ ਜਾਵੇ, ਕਿ ਦਿਮਾਗ ਤੁਹਾਡੇ ਦੇ ਉੱਪਰ ਕੋਈ ਚੀਜ਼ ਹਾਵੀ ਨਾ ਹੋਵੇ, ਇਸ ਦੇ ਵਾਸਤੇ ਚੰਗਾ ਸਾਹਿਤ ਪੜ੍ਹੋ, ਚੰਗੀਆਂ ਫਿਲਮਾਂ ਦੇਖ ਲਓ।
ਸਾਡਾ ਤੇ ਸਿਆਣੇ ਦਾ ਕੰਮ ਸਮਝਾਉਣਾ ਹੀ ਹੈ। ਅੱਗੋਂ ਜੇ ਕੋਈ ਜੋਗੀ ਵਰਗਾ ਨਖੇਦ ਨਿਕਲੇ ਉਹਦੇ ਪੱਲੇ ਨਾ ਪਵੇ, ਅਸੀਂ ਕੀ ਕਰ ਸਕਦੇ? ਐਕਸਕਿਊਜ਼ ਮੀ, ਸਮਝਾਇਆ ਤੇ ਬਹੁਤ, ਸਟਾਪ ਦਿਸ, ਦੱਸ ਤੇ ਦਿੱਤਾ ਹੀ ਹੈ। ਵਾਈ ਆਰ ਯੂ ਮਾਹਰਾਂ ਵਾਂਗ ਗੱਲਾਂ ਤੇ ਕੀਤੀ। ਹੈਲੋ, ਹਾਂਜੀ, ਮੇਰੀ ਅੰਗਰੇਜ਼ੀ ਮੁੱਕ ਚੱਲੀ ਸੀ। ਇੰਨੀ ਅੰਗਰੇਜ਼ੀ ਤਾਂ ਕਦੇ ਮੈਂ ਸੈਂਟਰ ਨਾਲ ਨਹੀਂ ਬੋਲੀ। ਅੱਛਾ, ਹਾਂ, ਜਿੰਨੀ ਮੈਂ ਤੇਰੇ ਤੇ ਜ਼ੋਰ ਲਾਤਾ। ਹਾਂ ਤੇ ਬੋਲੋ। ਹਾਂ, ਥੋੜਾ ਜਿਹਾ ਆਪਣਾ ਨਾ ਮੂੰਹ ਬੰਦ ਰੱਖੀ ਜਾਂਦਾ। ਹਾਂਜੀ, ਤੈਨੂੰ ਪਤਾ ਹੋਣਾ ਚਾਹੀਦਾ। ਉਹ ਕੋਈ ਸਾਡੇ ਦਾ ਕੀ ਮਤਲਬ? ਮੇਰਾ ਜ਼ਿਕਰ ਕਰੋ। ਅੱਛਾ, ਕਿ ਇਹਨਾਂ ਨੇ ਜਿਹੜੀਆਂ ਸਿਆਣੀ ਗੱਲਾਂ ਦੱਸੀਆਂ, ਤੁਸੀਂ ਉੱਤੇ ਗੌਰ ਕਰੋ। ਅੱਛਾ ਜੀ। ਹਾਂ, ਤੇ ਬਾਕੀ ਤੁਸੀਂ ਮਾਫੀ ਮੰਗੋ। ਮਤਲਬ ਸਿਆਣੀਆਂ ਗੱਲਾਂ ਸਿਰਫ ਤੁਹਾਡੇ ਹੀ ਸੇ ਆਉਂਦੀਆਂ। ਹਾਂਜੀ, ਮੇਰਾ ਹੋਮਵਰਕ ਕੁਛ ਨਹੀਂ, ਮੇਰੀ ਮਿਹਨਤ ਕੁਛ ਨਹੀਂ। ਕੀ ਆਪਾਂ ਕਿਹੜਾ ਲਫ਼ਜ਼ ਵਰਤਿਆ? ਮਿਹਨਤ, ਹੋਮਵਰਕ। ਹਾਂ, ਕਦੇ ਸਕੂਲ ਦੇ ਵਿੱਚ ਜਦੋਂ ਸੀਗੀ ਉਦੋਂ ਹੋਮਵਰਕ ਕੀਤਾ ਸੀ? ਉਦੋਂ ਤਾਂ ਚਾਚੇ ਦੀ ਕੁੜੀ ਤੋਂ ਕਾਪੀਆਂ ਭਰਵਾਉਂਦੀ ਹੁੰਦੀ ਸੀ। ਤੁਹਾਨੂੰ ਸਾਰਾ ਪਤਾ ਹੈ। ਹਾਂ, ਤੇ ਅੱਜ ਦੇ ਹੋਮਵਰਕ ਦੀ ਵੀ ਗੱਲ ਸੁਣ ਲਓ। ਇਹ ਵੀ ਹੋਮਵਰਕ ਜਿਹੜਾ ਹੈਗਾ ਸੀ ਨਾ, ਚਾਚੇ ਦੇ ਮੁੰਡੇ ਨੇ ਕੀਤਾ ਸੀ ਜੀ, ਚਰਨਜੀਤ ਜੋਗੀ ਨੇ। ਲਓ ਜੀ, ਫਿਲਹਾਲ ਚਰਨਜੀਤ ਜੋਗੀ ਹੁਣ ਜਾ ਰਹੇ ਆ, ਤੇ ਰਮਨੀਕ ਕੌਰ ਵੀ ਨਾਲ ਹੀ ਚੱਲੀ ਆ। ਨਹੀਂ, ਬਹੁਤ ਕੰਮ ਹੈਗਾ ਇੱਥੇ ਕਰਨ ਵਾਲਾ, ਜੇ ਕਹੇ ਤਾਂ ਕਰ ਲਾ। ਕਿਉਂ? ਔਰ ਚਲੋ ਖੈਰ, ਇਹ ਤਾਂ ਪੈਂਦੀ ਭਰਾਵਾ ਬੁਰੀਆ ਕਰੋਨਾ ਵਾਂਗੂ। ਚਲੋ ਖੈਰ, ਅਸੀਂ ਜਾਣੇ ਆ, ਤੇ ਇਸੇ ਤਰ੍ਹਾਂ ਤੁਸੀਂ ਸੁਣਦੇ ਰਹਿਣਾ ਆਪਣੇ ਦਿਲ ਦੀ ਆਵਾਜ਼ ਪੰਜਾਬੀਆਂ ਦਾ ਮਾਣ, ਪੰਜਾਬੀ ਰੇਡੀਓ